पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 22 ਮਈ ਦਿਨ ਸੋਮਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਜਿਹੜੇ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਲਈ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੋ ਜੀ ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਯੂਪੀ ਦੀ ਜੋਗੀ ਸਰਕਾਰ ਨੇ ਘੱਟ ਗਿਣਤੀਆਂ ਲਈ ਜਿਹੜੀਆਂ 85 ਸਕੀਮਾਂ ਬੰਦ ਕਰਨ ਦਾ ਮਨ ਬਣਾ ਲਿਆ ਆ। ਦੇਖੋ ਪੰਜਾਬੀ ਕਹਿੰਦੇ ਹੁੰਦੇ ਆ, ਬੱਦਲ ਦੀ ਧੁੱਪ ਬੁਰੀ, ਮਕਰਾਈ ਦੀ ਝਿੜਕ ਬੁਰੀ। ਇਹ ਸਰਕਾਰ ਭਾਰਤੀ ਜਨਤਾ ਪਾਰਟੀ ਦੀ, ਚਾਹੇ ਕਿਸੇ ਰਾਜ ਦੀ ਹੈ ਚਾਹੇ ਉਹ ਕੇਂਦਰ ਦੀ ਹੈ, ਘੱਟ ਗਿਣਤੀਆਂ ਲਈ ਮਤਰੇਈ ਮਾਂ ਵਰਗੀ ਸਾਬਤ ਹੋ ਰਹੀ ਹੈ। ਯੋਗੀ ਆਦਿੱਤਿਆਨਾਥ ਨੇ ਯੂਪੀ ਦੇ ਵਿੱਚ ਨਾਅਰਾ ਦਿੱਤਾ ਸੀਗਾ ਕਿ ਅਸੀਂ ਕਿਸੇ ਦੇ ਨਾਲ ਇਸ ਤਰ੍ਹਾਂ ਦਾ ਭੇਦਭਾਵ ਨਹੀਂ ਕਰਾਂਗੇ, ਅਸੀਂ ਤੁਸ਼ਟੀਕਰਨ ਨਹੀਂ ਕਰਾਂਗੇ, ਅਸੀਂ ਇੱਕਸਾਰ ਲੋਕਾਂ ਨੂੰ ਸਮਝਾਂਗੇ, ਇੱਕਸਾਰ ਲੋਕਾਂ ਨੂੰ ਆਪਣਾ ਜਿਹੜਾ ਸਾਫ਼ ਸੁਥਰਾ ਸ਼ਾਸਨ ਪ੍ਰਦਾਨ ਕਰਾਂਗੇ। ਪਰ ਹੁਣ ਥੋੜ੍ਹੀ ਦੂਰ ਚੱਲਦਿਆਂ ਤੱਕ ਇਹਨਾਂ ਦੀ ਨੀਤੀ ਵੀ ਬਦਲ ਗਈ ਹੈ, ਇਹਨਾਂ ਦੀ ਨੀਤ ਵੀ ਬਦਲ ਗਈ ਹੈ। ਦਰਅਸਲ ਗੱਲ ਕੀ ਸੀਗੀ ਕਿ 2012 ਦੇ ਵਿੱਚ ਜਿਹੜੀ ਅਖਿਲੇਸ਼ ਯਾਦਵ ਸਰਕਾਰ ਸੀ, ਉਹਨੇ ਇਹਨਾਂ ਘੱਟ ਗਿਣਤੀਆਂ ਨੂੰ, ਜਿਹੜੀਆਂ ਕਿ ਖਾਸ ਤੌਰ ਤੇ ਕੋਈ ਹੋਰ ਤੇ ਹੈ ਨਹੀਂ, ਮੁਸਲਮਾਨ ਹੀ ਕਹਿ ਸਕਦੇ ਹਾਂ, ਮੁਸਲਿਮ ਘੱਟ ਗਿਣਤੀਆਂ ਲਈ ਇਹਨਾਂ ਨੇ 85 ਯੋਜਨਾਵਾਂ ਦੇ ਵਿੱਚ 20% ਰਾਖਵਾਂ ਕੋਟਾ ਰੱਖਿਆ ਸੀ ਜੀ। ਔਰ ਇਹ ਇਸ ਕਰਕੇ ਰੱਖਿਆ ਸੀ ਕਿਉਂਕਿ ਇੱਕ ਉਹਨਾਂ ਨੇ ਸਰਵੇ ਕਰਾਇਆ ਸੀ। ਸਰਵੇ ਦੇ ਵਿੱਚ ਇਹਨਾਂ ਦੀ ਆਰਥਿਕ, ਸਮਾਜਿਕ ਔਰ ਖਾਸ ਤੌਰ ਤੇ ਜਿਹੜੀ ਸਾਖਰਤਾ ਇਹਨਾਂ ਦੀ ਆਈ ਸਾਹਮਣੇ, ਉਸ ਆਧਾਰ ਤੇ ਕਿ ਉਹ ਸਾਰੇ ਹੀ, ਚਾਹੇ ਆਰਥਿਕ ਪੈਮਾਨੇ ਹੋਣ, ਸਮਾਜਿਕ ਪੈਮਾਨੇ ਹੋਣ, ਚਾਹੇ ਇਹਨਾਂ ਦੇ ਸਾਖਰਤਾ ਵਾਲੇ ਪੈਮਾਨੇ ਹੋਣ, ਸਾਰੇ ਹੀ ਪੈਮਾਨਿਆਂ ਤੋਂ ਕਿਤੇ ਨਾ ਕਿਤੇ ਪਛੜੇ ਨਜ਼ਰ ਆਏ। ਸੋ ਉਹ ਇੱਕ ਸਮਾਜਿਕ ਸੁਰੱਖਿਆ ਵਾਲਾ ਇੱਕ ਕਦਮ ਸੀ, ਜਿਹਦੇ ਵਿੱਚ ਇਹਨਾਂ ਨੇ 85 ਯੋਜਨਾਵਾਂ ਦੇ ਵਿੱਚ 20% ਕੋਟਾ ਰੱਖਿਆ ਸੀ। ਔਰ ਉਹ ਕੋਟਾ ਉੱਥੇ ਰੱਖਿਆ ਸੀ ਜਿੱਥੇ ਇਹਨਾਂ ਦੀ ਆਬਾਦੀ, ਖਾਸ ਤੌਰ ਤੇ ਮੁਸਲਿਮ ਭਾਈਚਾਰੇ ਦੀ, ਇਹਨਾਂ ਦੀ ਆਬਾਦੀ 25% ਤੋਂ ਜ਼ਿਆਦਾ ਆ। ਹੁਣ ਇਹਨਾਂ ਨੇ ਚੱਕ ਕੇ ਇਸ ਸਕੀਮ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ। ਹਾਲਾਂਕਿ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ, ਬਹੁਤ ਜ਼ਿਆਦਾ ਵਿਰੋਧ ਹੋ ਰਿਹਾ, ਕਿਉਂਕਿ ਸਾਰੇ ਇਹ ਗੱਲ ਕਹਿੰਦੇ ਆ, ਜ਼ਰੂਰੀ ਨਹੀਂ ਕਿ ਘੱਟ ਗਿਣਤੀਆਂ ਵਾਲੇ ਇਸ ਦੇ ਵਿਰੋਧ ਦੇ ਵਿੱਚ ਆ, ਬਹੁ ਗਿਣਤੀ ਲੋਕ ਵੀ ਇਸ ਚੀਜ਼ ਦੇ ਨਾਲ ਮੁਤਫਿਕ ਨਹੀਂ ਹੈ ਕਿ ਤੁਸੀਂ ਸਮਾਜਿਕ ਸੁਰੱਖਿਆ ਦੇ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਉਹ ਕੈਰੀ ਅੱਖ, ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ ਕੈਰੀ ਅੱਖ ਨਾਲ, ਉਹਨਾਂ ਲਈ ਇਹ ਸਕੀਮਾਂ ਬੰਦ ਕਰ ਦਿਓ। ਹੁਣ ਇਹਨਾਂ ਦੇ ਇੱਕ ਮੰਤਰੀ ਨੇ, ਰਾਮਪਤੀ ਸ਼ਾਸਤਰੀ ਦਾ ਮੈਂ ਬਿਆਨ ਪੜ੍ਹਦਾ ਪਿਆ ਸੀ, ਉਹਨੇ ਆਖਿਆ ਕਿ ਜੀ ਇਹ ਮੀਡੀਆ ਦੇ ਵਿੱਚ ਅਫਵਾਹ, ਮੀਡੀਆ ਦੇ ਵਿੱਚ ਅਫਵਾਹ ਹੈ। ਪਰ ਹੋ ਸਕਦਾ ਕਿ ਹੁਣ ਅਫਵਾਹ ਬਣ ਕੇ ਰਹਿ ਜਾਵੇ। ਪਰ ਅੱਜ ਸਾਰਾ ਦਿਨ ਇਹਦੇ ਮਾਮਲੇ ਤੇ ਬਹੁਤ ਵੱਡੀ ਬਹਿਸ ਛਿੜੀ ਰਹੀ ਕਿ ਇਹ ਹੋ ਸਕਦਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਸ ਸਕੀਮ ਨੂੰ ਪੂਰਨ ਤੌਰ ਤੇ ਬੰਦ ਕਰ ਦੇਣ, ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਉਹਦਾ ਇੱਕ ਕਾਰਨ ਹੈ ਰਾਜਕਨਵੀਰ ਸਿੰਘ ਜੀ, ਸਾਡੇ ਪੂਰੇ ਭਾਰਤ ਦੇ ਵਿੱਚ ਜਿੰਨੀ ਮੁਸਲਿਮ ਕਮਿਊਨਿਟੀ ਰਹਿੰਦੀ ਹੈ, ਉਹਦੇ ਵਿੱਚੋਂ ਬਹੁਤਾਤ, ਥੋੜਾ ਜਿਹਾ ਹਿੱਸਾ ਜੇ ਛੱਡਦੀ ਹੈ, ਬਹੁਤਾਤ ਜਿਹੜਾ ਉਹ ਅੱਜ ਕੱਲ੍ਹ ਪਛੜਿਆ ਜੀਵਨ ਬਤੀਤ ਕਰਦਾ। ਇਹਨਾਂ ਦਾ ਵਰਗ ਥੋੜਾ ਜਿਹਾ ਤਬਕਾ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਗਰੀਬੀ ਰੇਖਾ ਤੋਂ ਉੱਤੇ ਆ, ਚੰਗੀ ਜ਼ਿੰਦਗੀ ਜਿਉਂਦਾ, ਉਹ ਬਹੁਤ ਛੋਟਾ ਹਿੱਸਾ। ਸੋ ਇਸ ਹਿੱਸੇ ਨੂੰ ਜਿਹੜਾ ਪਛੜ ਕੇ ਰਹਿ ਗਿਆ ਸਮਾਜ ਦੇ ਨਾਲੋਂ, ਉਹਨੂੰ ਬਰੋਬਰ ਲਿਆਉਣ ਲਈ ਇਸ ਤਰ੍ਹਾਂ ਦੀਆਂ ਯੋਜਨਾਵਾਂ ਜਿਹੜੀਆਂ ਹੋਰ ਉਲੀਕਣੀਆਂ ਚਾਹੀਦੀਆਂ। ਔਰ ਜਿਹੜੀਆਂ ਚੱਲਦੀਆਂ ਪਈਆਂ ਆ, ਠੀਕ ਹੈ, ਜੇ ਕੋਈ ਕਮੀ ਪੇਸ਼ੀ ਉਹਨੂੰ ਸੁਧਾਰਿਆ ਜਾ ਸਕਦਾ। ਪਰ ਜਿੱਥੋਂ ਤੱਕ ਸਵਾਲ ਹੈ ਨਾ ਕਿ ਯੂਪੀ ਦੇ ਮੁਸਲਮਾਨਾਂ ਦਾ, ਇਹ ਦੇਖੋ ਯੂਪੀ ਦੇ ਮੁਸਲਮਾਨਾਂ ਦਾ ਹਾਲ ਇਹ ਸੀ ਰਾਜਕਰਨਵੀਰ ਸਿੰਘ ਜੀ, ਜਦੋਂ ਯੋਜਨਾ ਲਾਗੂ ਹੋਈ ਹੈ, ਮੈਨੂੰ ਚੇਤਾ ਬਹੁਤ ਸਾਰੇ ਮੁਸਲਿਮ, ਕਿਉਂਕਿ ਇਹ ਸਾਰੀਆਂ ਯੋਜਨਾਵਾਂ ਸਨ ਜਿਹੜੀਆਂ 85 ਦੀਆਂ 85, ਬਹੁਤੀਆਂ ਆਨਲਾਈਨ ਸਨ, ਔਰ ਬਹੁਤੇ ਮੁਸਲਮਾਨ ਇਸ ਕਰਕੇ ਬਾਹਰ ਰਹਿ ਗਏ ਕਿਉਂਕਿ ਪੜ੍ਹੇ ਲਿਖੇ ਨਹੀਂ ਸਨ। ਇਸ ਯੋਜਨਾ ਦੇ ਵਿੱਚ ਜਿਹੜੇ ਆਉਂਦੇ ਸਨ
ਉਹ ਹੱਕਦਾਰ ਨਹੀਂ ਬਣ ਸਕੇ ਕਿਉਂਕਿ ਉਹਨਾਂ ਨੇ ਅਪਲਾਈ ਨਹੀਂ ਕੀਤਾ ਜੋ ਨਿਯਮਾਵਲੀ ਬਣੀ ਸੀਗੀ, ਜਿਸ ਤਰੀਕੇ ਨਾਲ ਕਰਨਾ ਸੀ ਉਹ ਕਰ ਹੀ ਨਹੀਂ ਸਕੇ, ਤੇ ਉਹਨਾਂ ਦਾ ਜਿਹੜਾ ਹੱਕ ਸੀਗਾ ਉਹ ਫਿਰ ਜਨਰਲ ਕੋਟੇ ਦੇ ਵਿੱਚ ਟ੍ਰਾਂਸਫਰ ਹੋ ਗਿਆ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਜਿਨ੍ਹਾਂ ਨੂੰ ਆਪਣੇ ਹੱਕ ਦਾ ਨਹੀਂ ਪਤਾ, ਜਿਨ੍ਹਾਂ ਦੀ ਸਕੀਮਾਂ ਬਣੀਆਂ ਉਹਨਾਂ ਨੂੰ ਭੋਗਣ ਦਾ ਨਹੀਂ ਪਤਾ, ਤੇ ਉਹਨਾਂ ਦਾ ਆਰਥਿਕ ਪੱਧਰ ਦਾ ਜੀਵਨ, ਸਮਾਜਿਕ ਪੱਧਰ ਦਾ ਜੀਵਨ ਕਿਹੋ ਜਿਹਾ ਹੋਏਗਾ। ਸੋ ਮੇਰੇ ਖਿਆਲ ਦੇ ਨਾਲ ਇਹ ਜ਼ਰੂਰੀ ਨਹੀਂ ਹੈ ਕਿ ਜੇ ਕੋਈ ਘੱਟ ਗਿਣਤੀਆਂ ਨੂੰ ਤੁਸੀਂ ਪਸੰਦ ਨਹੀਂ ਕਰਦੇ ਉਹਨਾਂ ਦੀ ਚੱਕੀ ਯੋਜਨਾ ਬੰਦ ਕਰ ਦਿਓ। ਹਾਂ, ਜੇ ਕੋਈ ਕਮੀ ਪੇਸ਼ੀ ਹੈ ਉਹਦੇ ਲਈ ਬਾਕਾਇਦਾ ਇੱਕ ਸਰਵੇ ਹੋਣਾ ਚਾਹੀਦਾ, ਸਰਵੇ ਦੇ ਵਿੱਚ ਤੱਥ ਜਤਾਉਣੇ ਚਾਹੀਦੇ ਆ ਇੱਥੇ ਕੀ ਕਮੀ ਹੈ, ਔਰ ਇਹ ਵੀ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਜਿਹੜੀਆਂ ਇਹ 85 ਯੋਜਨਾਵਾਂ ਚੱਲਦੀਆਂ ਉਹਨਾਂ ਦਾ ਹੁਣ ਤੱਕ ਫਾਇਦਾ ਕੀ ਹੋਇਆ। ਜੇ ਤੇ ਉਹ ਫਾਇਦੇ ਦੀ ਥਾਂ ਤੇ ਕਫਾਇਦੇ ਕਰਦੀਆਂ ਫਿਰ ਤੇ ਠੀਕ ਆ, ਪਰ ਨਹੀਂ ਤੇ ਇਹਨਾਂ ਯੋਜਨਾਵਾਂ ਨੂੰ ਅੱਗੇ ਲਿਜਾਣਾ ਚਾਹੀਦਾ ਔਰ ਇਹਨਾਂ 'ਚ ਸੁਧਾਰ ਵੀ ਕਰਨੇ ਚਾਹੀਦੇ ਆ। ਲੋਕੀ ਤੇ ਕਹਿੰਦੇ ਸਨ ਕਿ ਯੋਗੀ ਹੈ, ਫਕੀਰ ਆਦਮੀ ਆ, ਇਹ ਤੇ ਬਹੁਤਾ ਕੁਛ ਦਊਗਾ, ਪਰ ਇੱਥੇ ਉਲਟਾ ਹੋਣ ਡਿਆ। ਬੱਕਰਾ ਰੋਵੇ ਜਿੰਦ ਨੂੰ, ਕਸਾਈ ਰੋਵੇ ਮਿੰਝ ਨੂੰ, ਉਹ ਬਹੁਤਾ ਲੋੜਦੇ ਕਹਿੰਦੇ ਕਿ ਹੁਣ ਕਿਤੇ ਥੋੜਾ ਵੀ ਨਾ ਖਵਾ ਕੇ ਬਹਿ ਜਾਈਏ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਅਰਵਿੰਦ ਕੇਜਰੀਵਾਲ ਦੇ ਉੱਤੇ। ਅਰੁਣ ਜੇਤਲੀ ਨੇ ਠੋਕਿਆ ਇੱਕ ਹੋਰ ਮੁਕੱਦਮਾ। ਦੇਖੋ, ਅਰਵਿੰਦ ਕੇਜਰੀਵਾਲ ਦਾ ਹਾਲ ਹੁਣ 32 ਦਿਨ 33 ਮੇਲੇ 'ਚ ਤੱਤਾ ਜਾਵੇ ਕਿਹੜੇ ਵੇਲੇ ਵਾਲਾ ਹੋ ਗਿਆ, ਕਿਉਂਕਿ ਕੇਸ ਇਹਨੇ ਹੋ ਗਏ 32 ਦਿਨ 33 ਮੇਲੇ ਵਾਲਾ ਮੌਜ ਮੇਲਾ ਬਣ ਗਿਆ। ਦਰਅਸਲ ਕੀ ਸੀਗਾ ਕਿ ਅਰਵਿੰਦ ਕੇਜਰੀਵਾਲ ਤੇ ਜਿੰਨੇ ਕੇਸ ਦਰਜ ਹੋ ਰਹੇ ਆ ਉਹ ਕੇਸ, ਕਈ ਕੇਸ ਇਸ ਤਰ੍ਹਾਂ ਦੇ ਜਿਹੜੇ ਲੱਗਦੇ ਆ ਕਿ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਕਰਕੇ ਕੀਤੇ ਜਾ ਰਹੇ ਆ, ਔਰ ਇੰਨੇ ਕੇਸ ਦਰਜ ਹੋ ਗਏ ਉਹ ਤੇ ਹੁਣ ਜਾਪਦਾ ਹੈ ਕਿ ਰੈਲੀਆਂ ਵੀ ਪੇਸ਼ੀ ਤੋਂ ਵੀਡੀਓ ਕਾਨਫਰੰਸ ਰਾਹੀਂ ਇਹ ਕਰਿਆ ਕਰੇਗਾ, ਕਿਉਂਕਿ ਤਰੀਕ ਕਿਤੇ ਨਾ ਕਿਤੇ ਪਿਆ ਰਿਹਾ ਕਰਨੀ ਆ। ਅੱਜ ਇੱਕ ਹੋਰ ਕੇਸ ਦਰਜ ਹੋਇਆ। ਵੈਸੇ ਇਹ ਮਾਣਹਾਨੀ ਦਾ ਕੇਸ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਕਿਸੇ ਹੋਰ ਤੇ ਬਣਦਾ ਸੀ, ਪਰ ਬਣਾ ਇਹਦੇ ਤੇ ਦਿੱਤਾ ਗਿਆ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ DDCA ਘੁਟਾਲਾ ਸੀ ਉਹਦਾ ਮੁਸ਼ਕ ਭਾਜਪਾ ਦੇ ਹੀ ਇੱਕ ਮੈਂਬਰ ਪਾਰਲੀਮੈਂਟ ਕੀਰਤੀ ਆਜ਼ਾਦ ਨੇ ਕੱਢਿਆ ਸੀ। ਕੀਰਤੀ ਆਜ਼ਾਦ ਨੇ ਇਸ ਸਾਰੀ ਖਿੱਦੋ ਨੂੰ ਉਧੇੜਿਆ। ਕੇਜਰੀਵਾਲ ਹੋਰਾਂ ਨੇ ਤੇ ਇਹ ਜਿਹੜੇ ਦੋਸ਼ ਲੱਗੇ ਸਨ DDCA ਤੇ ਉਹਨਾਂ ਦੋਸ਼ਾਂ ਨੂੰ ਦੁਹਰਾਇਆ ਸੀ, ਪਰ ਫਰਕ ਸਿਰਫ ਇਹ ਸੀ ਕਿ ਕੀਰਤੀ ਆਜ਼ਾਦ ਨੇ ਵਿੱਚੋਂ ਅਰੁਣ ਜੇਤਲੀ ਦਾ ਲਿਹਾਜ਼ ਰੱਖਿਆ ਸੀ, ਥੋੜੀ ਜਿਹੀ ਲਿਹਾਜ਼ਦਾਰੀ ਪਾਲੀ ਸੀ, ਇਹ ਸਿੱਧੇ ਹੋ ਤੁਰੇ ਸਨ ਕਿਉਂਕਿ DDCA ਦਾ ਮੁਖੀ ਅਰੁਣ ਜੇਤਲੀ ਸੀ। ਉਹਨਾਂ ਨੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹਨੂੰ ਘੇਰ ਲਿਆ ਕਿ ਇਹ ਮੁਖੀ ਰਿਹਾ, ਜੋ ਘੁਟਾਲਾ ਜੋ ਵੀ ਗਵਨ ਉੱਥੇ ਹੋਇਆ, ਜੋ ਵੀ ਚੱਲਦਾ ਰਿਹਾ ਉੱਥੇ, ਜੋ ਲੁੱਟ ਚੱਲਦੀ ਰਹੀ, ਲੁੱਟ ਖਸੁੱਟ ਦਾ ਖੇਡ ਹੁੰਦਾ ਰਿਹਾ, ਉਹ ਸਾਰਾ ਅਰੁਣ ਜੇਤਲੀ ਦੇ ਦੇਖ ਰੇਖ ਹੇਠ ਹੋਇਆ। ਸੋ ਅਰੁਣ ਜੇਤਲੀ ਫਿਰ ਉਦੋਂ ਟੁੱਟਿਆ। ਅਰੁਣ ਜੇਤਲੀ ਨੇ ਕੀਰਤੀ ਆਜ਼ਾਦ ਤੇ ਮੁਕੱਦਮਾ ਦਰਜ ਨਹੀਂ ਕੀਤਾ, ਹਾਲਾਂਕਿ ਕੀਰਤੀ ਆਜ਼ਾਦ ਕਹਿੰਦਾ ਰਿਹਾ ਕਿ ਤੁਸੀਂ ਮੈਨੂੰ ਵੀ ਵਿੱਚ ਰੱਖੋ ਮੁਕੱਦਮੇ ਦੇ, ਮੈਨੂੰ ਕਾਹਤੋਂ ਬਾਹਰ ਰੱਖਦੇ ਹੋ, ਪਰ ਉਹਨੇ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕੀਤੀ। ਇਹਨਾਂ ਸਾਰੀਆਂ ਗੱਲਾਂ ਤੋਂ ਬੇਪਰਵਾਹ ਹੋ ਕੇ 4-5 ਜਣਿਆਂ ਤੇ ਆਮ ਆਦਮੀ ਪਾਰਟੀ ਦੇ ਤੇ ਉਹਨੇ ਮਾਣਹਾਨੀ ਦਾ ਸਿਵਲ ਕੇਸ ਪਾ ਦਿੱਤਾ ਸੀ 10 ਕਰੋੜ ਦਾ, ਸਾਰਿਆਂ ਨੂੰ ਪਤਾ। ਉਸ ਕੇਸ ਦੀ ਪੈਰਵਾਈ ਲਈ ਇਹਨੇ ਬਾਪੂ ਜੇਠਮਲਾਨੀ ਕੀਤਾ ਸੀ ਵਕੀਲ, ਤੁਹਾਨੂੰ ਪਤਾ। ਉਹ ਮਾਣਹਾਨੀ ਦੇ ਕੇਸ 'ਚ ਭੇਜਿਆ ਤੇ ਉਹਨੂੰ ਫੱਟੇ ਚੋਂ ਕਿੱਲ ਪੱਟਣ ਲਈ ਸੀ, ਪਰ ਉਹ ਉੱਥੇ ਥੋੜੇ ਦਿਨ ਪਹਿਲਾਂ ਅਰੁਣ ਜੇਤਲੀ ਨੂੰ ਛਲੀਆ ਕਹਿ ਕੇ ਨਵਾਂ ਸਿਆਪਾ ਸੇੜ ਬੈਠਾ। ਜਲਦੀ ਅਦਾਲਤ ਦੇ ਵਿੱਚ, ਹਰੀ ਅਦਾਲਤ ਦੇ ਵਿੱਚ ਉਹਨੂੰ ਛਲੀਆ ਕਹਿਤਾ, ਅੰਗਰੇਜ਼ੀ ਦਾ ਸ਼ਬਦ ਵਰਤਿਆ ਗਿਆ ਕਰੁਕ। ਉਸ ਸ਼ਬਦ ਦੇ ਉੱਤੋਂ ਜਦੋਂ ਘੇਰਾ ਪਿਆ ਤੇ ਉਹਨਾਂ ਨੇ ਪੁੱਛਿਆ ਕਿ ਹਾਂ ਭਾਈ ਇਹ ਸ਼ਬਦ ਤੁਸੀਂ ਕਹਿ ਰਹੇ ਹੋ, ਜੇਠਮਲਾਨੀ ਨੂੰ ਪੁੱਛਿਆ ਤੁਸੀਂ ਕਹਿ ਰਹੇ ਹੋ ਜਾਂ ਤੁਹਾਡੀ ਪਾਰਟੀ ਕਹਿ ਰਹੀ, ਮਤਲਬ ਕਿ ਤੁਹਾਡੇ ਕਲਾਇੰਟ ਕਹਿ ਰਹੇ ਆ। ਉੱਥੇ ਜੇਠਮਲਾਨੀ ਫਿਰ ਆਪਣਾ ਫੈਸਲਾ ਵਰਤ ਗਿਆ। ਉਹ ਕਹਿੰਦਾ ਜੀ ਕਿ ਮੈਨੂੰ ਤਾਂ ਕਹਿਣ ਲਈ ਕਿਹਾ ਗਿਆ, ਮੇਰੇ ਕਲਾਇੰਟ ਨੇ ਕਹਿਣ ਲਈ ਕਿਹਾ ਕਿ ਇਹ ਸ਼ਬਦ ਜਿਹੜਾ ਇਹ ਮੇਰੇ ਕਲਾਇੰਟ ਦਾ। ਤੇ ਫਿਰ ਉੱਥੇ ਜਦੋਂ ਜਿਹੜਾ ਚੱਲਦੀ ਪਈ ਸੀਗੀ, ਚੱਲਦੀ ਜ਼ਿਲ੍ਹਾ ਦੇ ਵਿੱਚ ਜੱਜਾਂ ਨੇ ਆਖਿਆ ਕਿ ਅੱਗੇ ਜ਼ਿਲ੍ਹਾ ਕਰਨ ਦੀ ਲੋੜ ਨਹੀਂ, ਪਹਿਲਾਂ ਇਹ ਮਾਮਲਾ ਨਿਪਟਾਇਆ ਜਾਵੇ। ਇਹ ਫੈਸਲਾ ਹੋਇਆ ਕਿ ਚੱਲਦੇ ਮਾਣਹਾਨੀ ਦੇ ਕੇਸ ਦੇ ਵਿੱਚ ਇੱਕ ਹੋਰ ਮਾਣਹਾਨੀ ਦਾ ਕੇਸ ਹੈ ਜਿਹੜਾ ਉਹ ਕੀਤਾ ਜਾ ਸਕਦਾ, ਕਿਉਂਕਿ ਅਰੁਣ ਜੇਤਲੀ ਦੇ ਵਕੀਲਾਂ ਨੇ ਇਤਰਾਜ਼ ਕੀਤਾ। ਉਹਨਾਂ ਕਿਹਾ ਕਿ ਇਹ ਡੈਫਾਮੇਸ਼ਨ ਸਾਡੀ ਜਿਹੜੀ ਨਵੀਂ ਹੋ ਰਹੀ ਹੈ। ਸੋ ਜੱਜਾਂ ਨੇ ਫਿਰ ਆਪਣਾ ਜਿਹੜਾ ਕਾਨੂੰਨੀ ਕਿਤਾਬ ਚ ਚੁੱਕਿਆ ਤੇ ਉਹਨਾਂ ਕਿਹਾ ਕਿ ਠੀਕ ਆ ਕਿ ਇੱਕ ਮਾਣਹਾਨੀ ਦਾ ਸਿਵਲ ਦਾ ਮੁਕੱਦਮਾ ਚੱਲਦਾ ਹੈ, ਪਰ ਚੱਲਦੇ ਮੁਕੱਦਮੇ ਦੀ ਸੁਣਵਾਈ ਦੇ ਵਿੱਚ ਵੀ ਜੇ ਕਿਸੇ ਨੂੰ ਲੱਗਦਾ ਕਿ ਉਹਦੀ ਇੱਜ਼ਤ ਹੱਤਕ ਹੋਈ ਹੈ ਤੇ ਉਹ ਸਿਵਲ ਦਾ ਮੁਕੱਦਮਾ ਇੱਕ ਹੋਰ ਦਰਜ ਕਰ ਸਕਦਾ। ਅਰੁਣ ਜੇਤਲੀ ਨੇ ਅੱਜ ਜਾ ਕੇ ਫਿਰ ਦਿੱਲੀ ਹਾਈ ਕੋਰਟ 'ਚ 10 ਕਰੋੜ ਦਾ ਇੱਕ ਹੋਰ ਮੁਕੱਦਮਾ ਜਿਹੜਾ ਉਹ ਅਰਵਿੰਦ ਕੇਜਰੀਵਾਲ ਤੇ ਫਿੱਟ ਕਰ ਦਿੱਤਾ। ਮਤਲਬ ਕਿ ਇੱਕ ਕੇਸ ਚੱਲਦਾ ਹੀ ਪਿਆ ਸੀ,
उस केस की हाले जिहड़ा हुंदी पई सी उसे केस दे विच जेठ मलानी का जिहड़ा बड़बोलापन है वो लैके बह गया, क्योंकि जेठ मलानी उत्थे अरुण जेतली होरां दे खिलाफ लड़दा पिया और लड़दा इस करके पिया क्योंकि किसी समय इन्हां दा ही साथी हुंदा सी। अटल बिहारी वाजपेयी सरकार का मंत्री भी हुंदा सी, उस बाद विटर गया इन्हां दे नाल, कदे उधर चले गया कदे उधर चले गया, पर वो एक जिवें मलाल है मन दे विच वो कढ़दा कढ़दे ने जोश दे विच आ गया, जो बोल गया जो एहसास होया तो कहंदा जी ये तो मैनूं हुण अरविंद केजरीवाल होरां ने कहा, जबकि सच्चाई ये आ राजकरणवीर सिंह जी जेडे ऑन रिकॉर्ड इन्हां दे वकील है जेडे वो ये गल कहंदे पे ऑन रिकॉर्ड ये गल कहंदे पे अरविंद केजरीवाल की जिहड़ी दूजी लीगल टीम है वो कहंदे कि साडे क्लाइंट्स ने इस तरह का अधिकार कोई भी नहीं दिता कि इस तरह के शब्द है जेडे जाके उत्थे अदालत च बोले जाण, इस तरह का कोई भी अधिकार किसी नूं नहीं दिता गया। सो इतों लगदा कि ये मसला है जिहड़ा वो उलझदा जा रहा। सो हुण लगदा ते ये आ कि जिन्ने केस चलदे पे आ उन्हां तो ते हुण अरविंद केजरीवाल नूं छुट्टण लई जेठ मलानी का सहारा नहीं तकना चाहिए, औखा सौखा हो के आप ही वकालत कर लवे तो ठीक है, क्योंकि वकील नवेड़ने जाते हैं उत्थे होर सेड़ आउंदे आ। तो हुण अरविंद केजरीवाल का ये मुकदमा जिहड़ा अगला चल पिया ये पता नहीं हुण जेठ मलानी इस गरीब का मुकदमा दोबारा मुफ्त लड़ेगा जां फिर ये कहेगा कि गरीबां लई मैं इक्को केस मुफ्त लड़दा, दूजी बार केस हाथ च लैके जिहड़े पहले वाले का हिसाब ही बरोबर करदा। बिल्कुल बिल्कुल वकीलों का पेशा ही इदां दा जी, करिए की। अगली आपां गल करिए भी तिन्नां राज्यां दीयां 10 राज सभा दीयां सीटां दे उत्ते चोण रद्द होई। देखो ये ना होणियां सीगियां जिमनी चोणां जी जी राजकरणवीर सिंह जी, एक ते गुजरात दे विच एक गोवा दे विच एक पश्चिमी बंगाल दे विच 10 राज सभा दीयां सीटां सीगियां जी। ये अज बहुत जो नेड़े आ गई चोणां अज इन्हां ने रद्द कर दित्तियां चोण कमीशन ने, हालांकि इन्हां दा कोई भी कारण नहीं दस्सिया, रीजन नहीं दस्सिया कि वजह की है इन्हां चोणां नूं रद्द करन दी, क्योंकि बहुत नेड़े आ गए सन, तरीक जिहड़ी मिथी सीगी वो तरीक ते बिल्कुल लागे आ कि इस तरह चोणां मुलतवी कर दित्तियां। सारिआं नूं गल रड़की कि एक फैसला कदों लिया गया, इन्हां ने ये फैसला जिहड़ा ले लिया कि 10 जिमनी चोणां जिहड़ियां 10 राज सभा सीटां दीयां जिहड़ियां चोणां होणीआं सन ये चोणां हुण पोस्टपोन हो गईआं। हुण सच ते ये आ किते न किते राजकरणवीर सिंह जी जिहड़ी चुआती इन्हां ने छेड़ी आ केजरीवाल होरां ने ईवीएम मशीनां वाली जी ते इहो कारण जापदा, क्योंकि इस समय जिस समय चोण कमीशन भारतीय चोण कमीशन है जिहड़ा अरविंद केजरीवाल होरां ने कटहरे च लिया के खड़ा कीता है वो इहो जिहा रिस्क नहीं लेगा। तुहानूं याद होना हरियाणे की एक सीट से जिथे एक चैनल का मालक चोण लड़ता पिया सी राज सभा की, हालांकि वो आजाद सीगा पर वो अंदर खाते भारतीय जनता पार्टी का ही उम्मीदवार है, उन्होंने दे प्रचार करता वह जिहड़ा मीडिया ग्रुप है वो भी सारा दिन मोदी 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 नमो मोदी का वो रटन करता। उस चैनल मालक की सीट का जिहड़ा इलैक्शन होया सी उहदा रौला पै गया सी, इत्थों तक रौला पै गया सी कहा जाता सी कि पिन बदल दिता गया और उस बदले पिन की करामात सी कि वह बंदा जिहड़ा राज सभा दीयां पौड़ियां चढ़ गया। हुण राज सभा दीयां जिहड़ियां इस तरह दीयां सीटां वो भी जदों विवादां दे घेरे च आउंदियां होण ते उधरों इन्हां ने इन्हां दा जिहड़ा काफिया कसिया होवे कि भाई ईवीएम मशीनां दे विच गड़बड़िया, उत्तों हुण 3 तरीक नूं चैलेंज रखता, तुहानूं सारिआं नूं पता लग गया होना कि 3 तरीक नूं ओपन चैलेंज है, अग्नि प्रीखिया होनी है जिवें सीता माता की अग्नि प्रीखिया हुई सी, हुण ईवीएम मशीन की भी जिहड़ी अग्नि प्रीखिया होनी है। सो ये सारे जिहड़े समुचे आपां देखदे आ ना कि इस समय घटनाक्रम होए आ और इन्हां सारिआं दा जिहड़ा निचोड़ आ वो इहो निकलदा कि चोण कमीशन किते ना किते दबाव दे विच आ और वो इस दबाव के चलदे आ इस तरह का कोई भी होर स्यापा नहीं छेड़ना चाहता कि जे उन्हां दी भरोसेयोग्यता 3 तरीक वाले चैलेंज के विच थोड़ी बहुत बहाल होंदी है ते अगे जाके फिर 5 दिनों बाद कोई रौला पै गया तो घाटे का घाटा ही है, ते जिहड़ा 3 तरीक नूं चैलेंज जितणगे वो भी खूह च पै जाना फिर के। इस करके इन्हां ने सोच विचार के इस इलैक्शन नूं जिहड़ा 10 तरीक नूं हो रहा सी राज सभा दे 10 सीटां दा इहनूं पोस्टपोन कर दिता है। उंज इहदा नुकसान भारतीय जनता पार्टी नूं होएगा किवें, क्योंकि तुहानूं पता है कि राष्ट्रपति की चोण है जिहड़ी वो पिछे चढ़ी आउंदी है जी जी उत्ते चढ़ी आउंदी है और जे ये 10 सीटां होर पछड़ के इलैक्शन इन्हां लई कीता जांदा, मसलन जुलाई एंड ते चल जांदे आ जां अगस्त शुरू च चले जांदे आ ते
ਉਦੋਂ ਤੱਕ ਰਾਸ਼ਟਰਪਤੀ ਦੀ ਚੋਣ ਹੋ ਚੁੱਕੀ ਹੋਏਗੀ, ਜਦ ਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਸਮੇਂ 500, 700, 800 ਵੋਟ ਦੀ ਵੀ ਜ਼ਰੂਰਤ ਆ। ਇਹਨਾਂ ਦੀ 10, 12,000, 14,000 ਦੇ ਕਰੀਬ ਹਾਲੇ ਵੀ ਵੋਟ ਹੈ ਜਿਹੜੀ ਸ਼ਾਰਟ ਆ। ਸੋ ਜੇਕਰ ਇਹ ਇਲੈਕਸ਼ਨ ਬਹੁਤਾ ਪਿੱਛੇ ਚਲੇ ਗਿਆ, ਜ਼ਿਆਦਾ ਨਹੀਂ 1-2 ਮਹੀਨੇ ਵੀ ਚਲਾ ਗਿਆ, ਤਾਂ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਚਿਤ ਤੌਰ ਤੇ ਨੁਕਸਾਨ ਇਹਦਾ ਝੱਲਣਾ ਪਵੇਗਾ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਜਿਹੜੇ 10ਵੀਂ ਦੇ ਨਤੀਜੇ ਆ ਪੰਜਾਬ 'ਚ ਜਿਹੜੇ ਆਏ ਆ, ਉਹ ਨਿਰਾਸ਼ ਕਰ ਗਏ? ਦੇਖੋ, ਜਿਹੜੇ ਅੱਜ ਦੇ ਨਤੀਜੇ ਆਏ ਆ ਰਾਜ ਕਰਨਵੀਰ ਸਿੰਘ ਜੀ, ਬਹੁਤੇ ਲੋਕਾਂ ਨੂੰ ਤੇ ਉਮੀਦ ਇਹੋ ਜਿਹੀ ਸੀ ਕਿ ਨਤੀਜੇ ਇਹੋ ਜਿਹੇ ਆਉਣੇ ਆ। ਅਸਲ ਦੇ ਵਿੱਚ ਕੀ ਸੀਗਾ ਕਿ ਪਿਛਲੀ ਵਾਰੀ ਤੇ ਇਹਨਾਂ ਨੇ ਗ੍ਰੇਸ ਅੰਕ ਦੇਤੇ ਸੀ। ਜੀ ਜੀ, ਗ੍ਰੇਸ ਅੰਕ ਦੇ ਕੇ ਰੇਸ ਦੇ ਕੇ ਚੜਾਈ ਚੜਾਤੇ। ਐਸੀ ਉਹ ਫਾਰਮੂਲਾ ਜਿਹੜਾ ਬੰਦ ਕਰ ਦਿੱਤਾ ਗਿਆ, ਕਿਉਂਕਿ ਭਾਰਤ ਦੇ ਕਈ ਰਾਜਾਂ ਦੇ ਵਿੱਚ ਰੌਲਾ ਪੈ ਗਿਆ ਸੀ, ਖਾਸ ਤੌਰ ਤੇ ਪੰਜਾਬ ਦੇ ਮਾਮਲਿਆਂ ਨੂੰ ਲੈ ਕੇ, ਕਿਉਂਕਿ ਉਹਨਾਂ ਨੇ ਕਿਹਾ ਕਿ ਜਦੋਂ ਇਹ ਬੱਚੇ ਕੰਪੀਟੀਸ਼ਨ ਚ ਆਉਣਗੇ ਤੇ ਦੂਜੇ ਬੱਚੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹ ਤੇ ਨੁਕਸਾਨ ਚ ਜਾਣਗੇ। ਸੋ ਉਸ ਤੋਂ ਬਾਅਦ ਇਹ ਫਾਰਮੂਲਾ ਜਿਹੜਾ ਬੰਦ ਕਰ ਦਿੱਤਾ ਗਿਆ ਸੀ, ਕਿਉਂਕਿ ਪੰਜਾਬ ਨੇ ਤਜਰਬਾ ਹੀ ਕਰਤਾ ਸੀਗਾ ਨਾ, 20-25 ਨੰਬਰ ਵੀ ਗ੍ਰੇਸ ਦੇ ਦਿੱਤੇ ਸਨ। ਸੋ ਹੁਣ ਐਤਕੀ ਜਿਹੜਾ ਨਤੀਜਾ ਆ ਰਿਹਾ ਬਿਨਾਂ ਗ੍ਰੇਸ ਨੰਬਰਾਂ ਤੋਂ, ਉਹ ਬਿਲਕੁਲ ਹਕੀਕੀ ਸ਼ੀਸ਼ਾ ਬਣ ਕੇ ਸਾਨੂੰ ਮੂਰਤ ਦਿਖਾਉਂਦੇ ਆ ਕਿ ਦੇਖੋ ਤੁਹਾਡੀ ਜਿਹੜੀ ਸਿੱਖਿਆ ਪ੍ਰਣਾਲੀ ਉਹ ਕਿੱਥੇ ਖੜੀ ਹੈ। ਜਿਹੜਾ ਅੱਜ ਦਾ ਨਤੀਜਾ ਹੈ ਉਹਦੇ ਵਿੱਚ ਜੇ ਆਪਾਂ ਟੋਟਲ ਪਰਸੈਂਟੇਜ ਲਾਈਏ, ਉਹ ਹੈ ਮੇਰੇ ਖਿਆਲ ਦੇ ਨਾਲ ਆਦਰਸ਼ ਸਕੂਲਾਂ ਦੀ 57% ਹੈ, ਸਰਕਾਰੀ ਸਕੂਲਾਂ ਦੀ ਜਿਹੜੀ ਪਾਸ ਫੀਸਦ ਹੈ 52% ਆ, ਐਡਡ ਸਕੂਲ ਆ ਜਿਹੜੇ ਉਹਨਾਂ ਦੀ 48% ਆ, ਐਫੀਲੇਟਡ ਜਿਹੜੇ ਸਕੂਲ ਆ ਉਹਨਾਂ ਦੀ 70% ਆ, ਜਿਹੜੀ ਐਸੋਸੀਏਟਡ ਸਕੂਲ ਆ ਉਹਨਾਂ ਦੀ ਪਾਸ ਫੀਸਦ 55 ਆ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਸ ਹਾਲਤ ਦੇ ਵਿੱਚ ਜਿੱਥੇ ਕਿਸੇ ਦਾ ਨਤੀਜਾ 57, ਕਿਸੇ ਦਾ 52, ਕੋਈ 48-42 ਤੇ ਤੁਰਿਆ ਫਿਰਦਾ, ਉਹ ਕੀ ਬਣੇਗਾ? ਉੱਥੇ ਕੀ ਬਣੇਗਾ? ਜਿੱਥੇ ਨਤੀਜਾ ਜੇ ਆਪਾਂ ਓਵਰਆਲ ਲਾਈਏ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਜਿਹੜਾ ਪਾਸ ਨਤੀਜਾ ਹੈ ਉਹ ਮੈਂ 57% ਬਣਦਾ ਹੈ, 57 ਜਾਂ 52%। ਮੈਨੂੰ ਪੱਕਾ ਨਹੀਂ ਪਤਾ ਕੀ ਫਿਕਰ ਆਇਆ, ਪਰ ਇੱਥੇ ਬਣਦਾ 52 ਤੋਂ 57 ਦੇ ਦਰਮਿਆਨ। ਦੂਜੀ ਗੱਲ ਇਹ ਹੈ ਰਾਜ ਕਰਨਵੀਰ ਸਿੰਘ ਜੀ ਕਿ 12ਵੀਂ ਦਾ ਜਿਹੜਾ ਨਤੀਜਾ ਉਹ ਵੀ ਪਿਛਲੀ ਵਾਰੀ ਨਾਲੋਂ ਘਟ ਗਿਆ, ਐਤਕੀ ਜਿਹੜਾ 10ਵੀਂ ਦਾ ਨਤੀਜਾ ਇਹ ਵੀ ਡਾਊਨ ਗਿਆ। ਸੋ ਇਹ ਨਤੀਜੇ ਜਿਹੜੇ ਉਹ ਇਸ ਕਰਕੇ ਹੋਰ ਵੀ ਪਰੇਸ਼ਾਨ ਕਰਦੇ ਆ ਕਿ ਦੇਖੋ ਸਾਡੇ ਇੱਥੇ ਜ਼ਿਲ੍ਹਿਆਂ ਦੀ ਮੈਂ ਲਿਸਟ ਕੱਢੀ ਅੱਜ, ਕਿਉਂਕਿ ਮੇਰਾ ਜਿਹੜਾ ਨਾ ਇੰਟਰਸਟ ਸੀਗਾ ਉਹ ਜ਼ਿਲ੍ਹਿਆਂ ਦੇ ਵਿੱਚ ਸੀ ਕਿ ਕਿਹੜਾ ਜ਼ਿਲ੍ਹਾ ਹੈ ਜਿਹੜਾ ਅੱਗੇ ਜਾਂਦਾ, ਕਿਹੜਾ ਜ਼ਿਲ੍ਹਾ ਪਛੜਦਾ। ਤਾਂ ਉਸ ਲਿਸਟ ਦੇ ਵਿੱਚ ਜਿਹੜੀ ਮੈਂ ਲਿਸਟ ਕੱਢੀ, ਲਿਸਟ ਹਾਸਲ ਕੀਤੀ, ਤੁਸੀਂ ਦੰਗ ਰਹਿ ਜਾਓਗੇ ਕਿ ਗੁਰਦਾਸਪੁਰ ਹੈ ਜਿਹੜਾ 86% ਪਾਸਿੰਗ ਰੇਟ ਦੇ ਨਾਲ ਉਹ ਅਵਲ ਹੈ। ਦੂਸਰੇ ਨੰਬਰ ਤੇ ਜ਼ਿਲ੍ਹਾ ਹੈ ਅੰਮ੍ਰਿਤਸਰ 83%, ਤਰਨਤਾਰਨ 80%, ਪਠਾਨਕੋਟ 76%, ਫਿਰੋਜ਼ਪੁਰ 66%, ਔਰ ਅੱਗੇ ਜੇ ਚੱਲ ਜਾਈਏ ਤਾਂ ਫਿਰ ਆਉਂਦਾ ਹੈ SBS ਨਗਰ। ਸੋ ਇਹ ਹੈ 56%। ਤੁਸੀਂ ਪਹਿਲੇ ਜਿਹੜੇ 5 ਦੇਖੋ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਫਿਰੋਜ਼ਪੁਰ, 5 ਸਰਹੱਦੀ ਜ਼ਿਲ੍ਹੇ ਆ, ਔਰ ਆਪਾਂ ਕਹਿੰਦੇ ਆ ਕਿ ਸਰਹੱਦੀ ਜ਼ਿਲ੍ਹੇ ਪਛੜੇ ਆ, ਸਰਹੱਦੀ ਜ਼ਿਲ੍ਹੇ ਅਵਲ ਆ। ਪਹਿਲੇ ਟੌਪ 5 ਆ ਜਿਹੜੇ ਉਹ ਸਰਹੱਦੀ ਜ਼ਿਲ੍ਹੇ ਆ। ਹੁਣ ਜੇ ਸਭ ਤੋਂ ਹੇਠਲੇ ਅਸੀਂ 2 ਦੇਖਣੇ ਹੋਣ ਤੇ 2 ਕਿਹੜੇ ਆ? ਸਭ ਤੋਂ ਹੇਠਲਾ ਹੈ ਸੰਗਰੂਰ, ਜਿੱਥੇ 42% ਨਤੀਜਾ ਹੈ, ਔਰ ਇਹਦੇ ਤੋਂ ਔਰ ਇਹਦੇ ਤੋਂ ਅਗਲਾ ਕੌਣ ਆ? ਮੋਹਾਲੀ। ਮੋਹਾਲੀ ਤੁਹਾਨੂੰ ਸੁਣ ਕਰ ਦੇਗਾ ਕਿ ਜਿਹੜਾ ਚੰਡੀਗੜ੍ਹ ਦੀ ਬੁੱਕਲ ਦੇ ਵਿੱਚ ਵਸਦਾ ਹੈ, ਜਿੱਥੇ ਭੱਜ ਕੇ ਜਾਂਦੇ ਅਧਿਆਪਕ, ਜੇ ਕੋਈ ਕਿਸੇ ਨੂੰ ਕਹਦੇ ਕਿ ਬਦਲੀ ਕਿੱਥੋਂ ਦੀ ਕਰਾਉਣੀ, ਅਗਲਾ ਕਹਿੰਦਾ ਮੋਹਾਲੀ ਦੀ ਹੋ ਜੇ ਤੇ ਆਨੰਦ ਹੀ ਆ ਜਾਵੇ। ਸੋ ਉਸ ਮੋਹਾਲੀ ਤੇ ਜਿੱਥੇ ਕਿ ਮੇਰੇ ਖਿਆਲ ਦੇ ਨਾਲ ਟੀਚਰ, ਕੋਈ ਸਕੂਲ ਇਹੋ ਜਿਹਾ ਹੋਏਗਾ ਜਿੱਥੇ ਉਹ ਟੀਚਰ ਨਾ ਪੂਰੇ ਹੋਣ, ਜਿੱਥੇ ਇਸ ਤਰ੍ਹਾਂ ਦੀ ਕੋਈ ਸਹੂਲਤ ਨਾ ਹੁੰਦੀ ਹੋਵੇ ਜਿਹੜੀ ਕਿ ਆਮ ਸਕੂਲਾਂ ਦੇ ਵਿੱਚ ਮੌਸਰ ਨਹੀਂ ਹੁੰਦੀ, ਪਰ ਇੱਥੇ ਹਰੇਕ ਤਰ੍ਹਾਂ ਦੀ ਸਹੂਲਤ ਹੁੰਦੀ ਹੈ ਜ਼ਿਲ੍ਹੇ ਦੇ ਵਿੱਚ। ਉਸ ਜ਼ਿਲ੍ਹੇ ਦਾ ਕੀ ਨਤੀਜਾ ਹੈ? ਸਿਰਫ 44%। ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਜਿਹੜੇ ਜ਼ਿਲ੍ਹੇ ਆਪਾਂ ਅਗਾਂਹ ਵਧੂ ਜ਼ਿਲ੍ਹੇ ਕਹਿੰਦੇ ਆ, ਉਹਨਾਂ ਦੀ ਪਾਸਿੰਗ ਰੇਟ ਹੈ ਜਿਹੜੀ ਕਿ ਦੇਖੋ ਕਿੱਥੇ। ਲੁਧਿਆਣਾ ਦੇਖ ਲਓ, ਲੁਧਿਆਣੇ ਦੀ ਵੀ ਮੇਰੇ ਖਿਆਲ ਦੇ ਨਾਲ 48% ਰਹੀ ਹੈ, ਪਟਿਆਲੇ ਦੀ ਵੀ 47%, ਫਤਿਹਗੜ੍ਹ ਸਾਹਿਬ ਕਿੱਡਾ ਅਗਾਂਹ ਵਧੂ ਜ਼ਿਲ੍ਹਾ, ਉਹਦੀ ਵੀ ਲਗਭਗ 50% ਹੈ। ਸੋ ਜਿਹੜੇ ਚੰਗੇ ਜ਼ਿਲ੍ਹੇ ਜਿਹਨਾਂ ਨੂੰ ਆਪਾਂ ਅਗਾਂਹ ਵਧੂ ਜ਼ਿਲ੍ਹੇ ਕਹਿੰਦੇ ਪੰਜਾਬ ਦੇ, ਉਹਨਾਂ ਦੇ ਵਿੱਚ ਨਤੀਜੇ ਮਾੜੇ ਆਏ, ਤੇ ਜਿਹੜੇ ਸਰਹੱਦੀ ਇਲਾਕਿਆਂ ਦੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਨਤੀਜੇ ਚੰਗੇ ਆਏ। ਹੁਣ ਜੇ ਦੇਖੀਏ ਆਪਾਂ ਕੁੱਲ ਮਿਲਾ ਕੇ ਇਸ ਸਮੇਂ ਪੰਜਾਬੀ ਦੇ ਵਿੱਚੋਂ ਵੀ 7% ਬੱਚੇ ਆ ਜਿਹੜੇ ਉਹ ਫੇਲ ਹੋ ਗਏ। 7% ਬੱਚੇ ਐਤਕੀ ਵੀ ਸਾਡੇ ਆ ਜਿਹੜੇ ਉਹ ਪੰਜਾਬੀ ਦੇ ਵਿਸ਼ੇ ਚੋਂ ਪਾਰ ਨਹੀਂ ਕਰ ਸਕੇ। ਔਰ ਦੂਜੀ ਗੱਲ ਆ
ਕਿ ਇੱਥੇ ਜਿਹੜਾ ਇੱਕ ਇਹਨਾਂ ਨੇ ਵਿਸ਼ਾ ਰੱਖਿਆ ਹੁੰਦਾ ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ ਜੀ, ਉਸ ਵਿਸ਼ੇ ਦੇ ਵਿੱਚ ਮਹਿਜ਼ 11% ਬੱਚੇ ਪਾਸ ਹੋਏ ਨੇ। ਮਹਿਜ਼ 11% ਬੱਚੇ ਸੱਭਿਆਚਾਰ ਤੇ ਇਤਿਹਾਸ ਪੰਜਾਬ ਦਾ ਜਿਹੜਾ ਉਹ ਵੀ ਨਹੀਂ ਪਾਸ ਕਰ ਸਕੇ। ਸੋ ਇਹ ਡੰਡ ਲੱਥੀ ਪਈ ਆ ਔਰ ਇਸ ਡੰਡ ਲਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਰਿਹਾ UPA ਸਰਕਾਰ ਦਾ, ਜਿਨ੍ਹਾਂ ਨੇ ਕਿਹਾ ਜੀ 8ਵੀਂ ਤੱਕ ਬੱਚਾ ਫੇਲ ਹੀ ਨਹੀਂ ਕਰਨਾ। HS ਕਿੰਗਰਾ ਨੇ ਟਿੱਪਣੀ ਕੀਤੀ ਸੀ ਇੱਕ ਪ੍ਰੋਗਰਾਮ ਦੇ ਵਿੱਚ, ਜਿਹੜਾ HS ਕਿੰਗਰਾ ਸੁੱਚਾ ਸਿੰਘ ਛੋਟੇਪੁਰ ਦਾ ਲੈਫਟੈਨੈਂਟ ਹੈ, ਉਹਨੇ ਆਖਿਆ ਜਿਹੜਾ ਬੰਦਾ ਕਦੇ ਪਿੰਡ ਦੇ ਵਿੱਚ ਕਬੱਡੀ ਨਹੀਂ ਖੇਡਿਆ ਉਹਨੂੰ ਤੁਸੀਂ ਓਲੰਪਿਕ ਦੇ ਵਿੱਚ ਹਾਕੀ ਦੇ ਮੈਦਾਨ 'ਚ ਉਤਾਰ ਦਿਓਗੇ ਜਾ ਕੇ, ਤੇ ਉੱਥੇ ਉਹਨੇ ਖੇਡਣਾ ਤੇ ਕੀ ਆ, ਉਹਨੇ ਤਾਂ ਉੱਥੇ ਵੇਖ ਕੇ ਬਦਲ ਜਾਣਾ ਕਿ ਮੈਨੂੰ ਲਿਆ ਕਿੱਥੇ ਖੜਾ ਕੀਤਾ ਇਹਨਾਂ ਨੇ। ਸੋ ਕਹਿੰਦਾ ਕਿ ਜਿਹੜਾ ਬੱਚਾ 8ਵੀਂ ਤੱਕ ਫੇਲ ਹੀ ਨਹੀਂ ਕੀਤਾ, ਤੁਸੀਂ 8ਵੀਂ ਤੱਕ ਉਹਦਾ ਕੰਪੀਟੀਸ਼ਨ ਹੀ ਨਹੀਂ ਹੋਇਆ, ਮੁਕਾਬਲੇ 'ਚ ਨਹੀਂ ਉਤਰਿਆ, ਤੇ ਫਿਰ 10ਵੀਂ ਵਰਗਾ ਟਫ ਮੁਕਾਬਲਾ ਜਦੋਂ ਹੋਏਗਾ ਉਹ ਕਿੱਥੇ ਨਿਤਰੇਗਾ। ਤਾਂ ਬਿਲਕੁਲ ਉਹਦੀ ਕਿੰਗਰੇ ਦੀ ਗੱਲ ਸਹੀ ਹੈ ਕਿ ਇਹ ਜਿਹੜੀ ਪ੍ਰਣਾਲੀ ਹੈ ਇਹਨਾਂ ਨੇ ਤੈਅ ਕੀਤੀ ਹੈ, ਪੈਮਾਨਾ ਤੈਅ ਕੀਤਾ ਕਿ 8ਵੀਂ ਤੱਕ ਪਾਸ ਹੀ ਕਰਨਾ। ਇਸ ਪ੍ਰਣਾਲੀ ਨੇ ਬੇੜਾ ਬਹੁਤ ਜ਼ਿਆਦਾ ਗਰਕ ਕਰ ਦਿੱਤਾ ਹੈ। ਹੁਣ ਤੇ ਨੌਬਤ ਇੱਥੋਂ ਤੱਕ ਆ ਗਈ ਹੈ ਕਿ ਜਿਹੜੇ 8ਵੀਂ ਦੇ ਬੱਚੇ ਆ ਉਹ 5ਵੀਂ ਦੇ ਲਾਇਕ ਦੇ ਆ, 5ਵੀਂ ਦੇ ਬੱਚੇ ਜਿਹੜੇ ਉਹਨਾਂ ਕੋਲੋਂ ਦੂਜੀ ਦੀ ਕਿਤਾਬ ਨਹੀਂ ਪੜ੍ਹੀ ਜਾਂਦੀ, ਆ ਤਕਸੀਮ ਹੈ ਜਿਹੜੀ ਉਹ ਨਹੀਂ ਕਰੀ ਜਾਂਦੀ ਬਹੁਤ ਸਾਰੇ ਬੱਚਿਆਂ ਤੋਂ। ਸੋ ਇਹ ਹੁਣ ਸਭ ਕੁਛ ਜਿਹੜਾ ਉਹ ਦੇਖਣਾ ਚਾਹੀਦਾ ਕਿੱਥੇ ਨੁਕਸ ਆ। ਵੈਸੇ ਤੇ ਚਲੋ 4 ਕੋਨੇ ਆ, ਇੱਕ ਪਾਸੇ ਸਰਕਾਰ ਹੈ, ਦੂਸਰੇ ਪਾਸੇ ਟੀਚਰ ਨੇ, ਤੀਸਰੇ ਪਾਸੇ ਬੱਚੇ ਆ, ਚੌਥੇ ਪਾਸੇ ਮਾਪੇ ਆ। ਸਾਰਿਆਂ ਦੀ ਅੱਡੋ ਅੱਡ ਜ਼ਿੰਮੇਵਾਰੀ ਤੈਅ ਆ, ਪਰ ਜਿਹੜਾ ਟੀਚਰਾਂ ਦਾ ਇੱਥੋਂ ਦਾ ਮਾਹੌਲ ਆ ਉਹ ਕਹਿੰਦੇ ਆ ਜੀ ਕਿ ਸਾਡੇ ਟੀਚਰ ਘੱਟ ਹੈ, ਜਦ ਕਿ ਅੰਕੜੇ ਦੱਸਦੇ ਆ ਕਿ ਟੀਚਰ ਪੰਜਾਬ ਦੇ ਵਿੱਚ ਹਾਲ ਦੀ ਘੜੀ ਕਹਿ ਸਕਦੇ ਆ ਕਿ ਆਪਾਂ ਪੂਰੇ ਆ, ਥੋੜੇ ਬਹੁਤ ਘੱਟ ਆ, ਟੀਚਰ ਵੀ ਪੂਰੇ ਆ, ਪਰ ਹਾਂ ਟੀਚਰਾਂ ਤੇ ਬੋਝ ਐਕਸਟਰਾ ਜਿਹੜਾ ਪਾ ਦਿੰਦੇ ਆ, ਫੁਲਕੇ ਲਵਾਓ, ਕਦੇ ਇਹਨਾਂ ਤੋਂ ਮਰਦਮਸ਼ੁਮਾਰੀ ਕਰਵਾਓ, ਇਹ ਚੀਜ਼ਾਂ ਜ਼ਰੂਰ ਨੇ। ਪਰ ਹਾਲ ਦੀ ਘੜੀ ਜਿੱਥੇ ਜਾ ਕੇ ਗੱਲ ਟੁੱਕਦੀ ਹੈ ਉਹ ਇਹੋ ਹੀ ਆ ਕਿ ਸਿੱਖਿਆ ਪਾਲਿਸੀ ਜਿਹੜੀ ਕੇਂਦਰ ਦੀ ਹੈ, ਉਹ ਕੇਂਦਰ ਦੀ ਜਿਹੜੀ ਪਾਲਿਸੀ ਬਣਾਈ ਉਸ ਪਾਲਿਸੀ ਦੇ ਵਿੱਚ ਐਜੂਕੇਸ਼ਨ ਰੇਸ਼ੋ ਤੇ ਭਾਵੇਂ ਲੈ ਜਾਣ, ਲਿਟਰੇਸੀ ਜਿਹੜੀ ਦਰ ਆ ਉਹ ਤੇ ਭਾਵੇਂ ਉੱਤੇ ਲੈ ਜਾਣ ਇੰਟਰਨੈਸ਼ਨਲ ਲੈਵਲ ਤੇ ਕਿ ਹਾਂਜੀ ਸਾਡੇ ਅਨਪੜ੍ਹ ਇੰਨੇ ਕੁ ਆ, ਕਿਉਂਕਿ ਜਦੋਂ 8ਵੀਂ ਤੱਕ ਤੇ ਤੁਸੀਂ ਘਰ ਬੈਠੇ ਨੂੰ ਪਾਸ ਕਰ ਦੇਣਾ ਤੇ ਅਨਪੜ੍ਹ ਤੁਹਾਡੇ 'ਚ ਕਿਹੜਾ ਰਹਿ ਗਿਆ, ਪਰ ਉਹ ਜਿਹੜਾ ਪੜ੍ਹਿਆ ਲਿਖਿਆ ਤੁਸੀਂ ਪੈਦਾ ਕੀਤਾ ਉਹ ਅਨਪੜ੍ਹ ਤੋਂ ਵੀ ਬੁਰਾ ਹੈ। ਹੁਣ ਇਸ ਮੰਤਵ ਦੇ ਨਾਲ ਜਿਹੜੀ ਪਾਲਿਸੀ ਸ਼ੁਰੂ ਕੀਤੀ ਗਈ ਹੈ ਇਹ ਦੂਜੇ ਪਾਸੇ ਜਿਹੜੇ ਗਰੀਬ ਦੇ ਬੱਚੇ ਆ, ਹਮਾਤੜ ਦੇ ਬੱਚੇ ਆ, ਉਹਨਾਂ ਨੂੰ ਅਨਪੜ੍ਹ ਹੀ ਰੱਖ ਰਹੀ ਹੈ। ਇੱਥੇ ਹੁਣ ਜਾਂ ਤੇ ਸੁਧਾਰ ਹੋਏਗਾ ਜਾਂ ਫਿਰ ਬਿਲਕੁਲ ਜਿਸ ਤਰ੍ਹਾਂ ਅੱਗੇ ਅਸੀਂ ਕਹਿੰਦੇ ਆਏ ਹਾਂ ਕਿ ਬਿਲਕੁਲ ਉਸ ਥਾਂ ਤੇ ਪਹੁੰਚ ਜਾਂਗੇ ਜਿੱਥੇ ਅੰਗਰੇਜ਼ ਸਾਨੂੰ ਲੈ ਕੇ ਗਏ ਸਨ ਕਿ ਉਹਨੇ ਕੁ ਬਾਬੂ ਜਿੰਨੇ ਕੁ ਕੰਮ ਚਲਾਉਣ ਲਈ ਚਾਹੀਦੇ ਆ ਉਹ ਵੱਡੇ ਸਕੂਲਾਂ ਚੋਂ, ਨਿੱਜੀ ਸਕੂਲਾਂ ਚੋਂ ਨਿਕਲ ਆਇਆ ਕਰਨਗੇ, ਤੇ ਜਿਹੜੇ ਉਹਨਾਂ ਦੇ ਥੱਲੇ ਮਜ਼ਦੂਰ ਹੋਣਗੇ ਉਹ ਸਰਕਾਰੀ ਸਕੂਲਾਂ ਚੋਂ ਪੈਦਾ ਹੋ ਜਾਣਗੇ। ਬਦਲਿਆ ਕੱਖ ਵੀ ਨਹੀਂ। ਜਿਵੇਂ ਕਿਸੇ ਨੇ ਕਿਹਾ ਸੀ ਕਿ ਗੋਰੋਂ ਨੇ ਮੇਰੇ ਦੇਸ਼ ਪਰ ਆਪਣਾ ਨਿਜ਼ਾਮ ਰੱਖ ਦਿਆ, ਇੱਕ ਗੁਲਾਮ ਉਠਾ ਲਿਆ, ਇੱਕ ਗੁਲਾਮ ਰੱਖ ਦਿਆ। ਜਦੋਂ ਸਾਰੇ ਕੰਮ ਹੀ ਉਹਨਾਂ ਵਾਲੇ ਕਰਦੇ ਆ ਤਾਂ ਫਿਰ ਨੂੰ ਕਹਿਣਾ ਪਏਗਾ ਦੁੱਖ ਨਾਲ ਕੱਖ ਵੀ ਨਹੀਂ ਬਦਲਿਆ। ਜੀ ਅਗਲੀ ਗੱਲ ਕਰੀਏ ਮਿੰਟੂ ਜੀ, ਵੀ ਕੈਪਟਨ ਸਰਕਾਰ ਦਾ ਬਿਆਨ ਆ ਵੀ ਨਹੀਂ ਕਰੇਗੀ ਉਹ ਸਾਰਾ ਕਰਜ਼ਾ ਮਾਫ। ਦੇਖੋ ਹਾਲੇ ਕੈਪਟਨ ਸਰਕਾਰ ਦਾ ਕੋਈ ਬਿਆਨ ਤੇ ਨਹੀਂ ਅਧਿਕਾਰਤ ਤੌਰ ਤੇ, ਪਰ ਅੰਦਰ ਖਾਤੇ ਜਿਹੜੀ ਚੀਜ਼ ਨਿਕਲ ਕੇ ਆਉਂਦੀ ਪਈ ਹੈ ਉਹ ਇਹ ਆਉਂਦੀ ਪਈ ਹੈ ਕਿ ਇਹ ਸਾਰਾ ਕਰਜ਼ਾ ਮਾਫ ਨਹੀਂ ਕਰਨਗੇ। ਜਿੰਨਾ ਸਾਰਾ ਕਰਜ਼ਾ ਹੈ ਕਿਸਾਨ ਦਾ ਉਹ ਮਾਫ ਨਹੀਂ ਕਰਨਗੇ। ਵੈਸੇ ਇੱਕ ਦਿਨ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਇਹ ਨਾ ਜਿਸ ਤਰ੍ਹਾਂ ਦੀਆਂ ਯੋਜਨਾਵਾਂ ਤੇ ਚੱਲਦੇ ਪਏ ਆ ਉਹ ਇਸ ਤਰ੍ਹਾਂ ਜਾਪਦੀਆਂ ਕਿ ਲੋਕਾਂ ਦੇ ਵਿੱਚ ਮੂੰਹ ਵਿਖਾਉਣ ਜੋਗੇ ਰਹੀਏ। ਮਸਲਨ 10 ਕੁ ਕਾਲਜ ਸ਼ੁਰੂ ਕਰਤੇ ਸਬ ਡਿਵੀਜ਼ਨ ਪੱਧਰ ਤੇ, ਉਹਨਾਂ ਬਾਰੇ ਵੀ ਆਪਾਂ ਗੱਲ ਕੀਤੀ ਸੀ। 167 ਧਾਰਾ ਅਸੀਂ ਖਤਮ ਕਰਕੇ ਜੀ ਕੁਰਕੀ ਨਹੀਂ ਹੋਣ ਦਿਆਂਗੇ, ਉਹਦੀ ਵੀ ਆਪਾਂ ਇੱਕ ਦਿਨ ਪਰਿਭਾਸ਼ਾ ਦੀ ਗੱਲ ਕੀਤੀ ਸੀ। ਯਾਨੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲੱਗਦੀਆਂ ਨਾ ਕਿ ਥਾਲੀ ਵਾਲੀ ਸ਼ੁਰੂ ਕਰਤੀ ਸਕੀਮ, ਹਾਲਾਂਕਿ ਉਹ ਥਾਲੀ ਵਾਲੀ ਜਿਹੜੀ ਸਕੀਮ ਆ ਉਹਦੇ 'ਚ ਕੱਖ ਵੀ ਨਹੀਂ ਲੱਗ ਰਿਹਾ ਇਹਨਾਂ ਦਾ, ਔਰ ਸਾਰਾ ਕੁਛ ਹੈ ਜਿਹੜਾ ਉਹ ਰੈੱਡ ਕ੍ਰੋਸ ਜਾਂ ਦਾਨੀਆਂ ਦੇ ਸਿਰ ਤੇ ਚੱਲਦਾ ਪਿਆ, ਜਿਹੜੇ ਆਮ ਸਮਾਜ ਸੇਵੀ ਹੁੰਦੇ ਸ਼ਹਿਰਾਂ 'ਚ। ਯਾਨੀ ਜਿਹੜੀ ਸਰਕਾਰ ਇਸ ਸਮੇਂ ਬਹੁਤ ਵੱਡੇ ਦਾਅਵੇ ਕਰਕੇ ਆਈ ਸੀ ਉਹ ਇਸ ਤਰ੍ਹਾਂ ਜਾਂਦਾ ਕਿ ਪਤਲੀ ਗਲੀ 'ਚੋਂ ਨਿਕਲਣਾ ਲੋਚਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਲੋਕਾਂ ਦੀ ਭੀੜ 'ਚੋਂ ਨਿਕਲ ਜਾਈਏ ਕੰਡ ਬਚਾ ਕੇ ਕਿ ਅਸੀਂ ਜੀ ਆਹ ਦੇਖੋ ਕਰਤਾ, ਆਹ ਦੇਖੋ ਆਹ ਕਰਤਾ, ਆਹ ਦੇਖੋ ਕਰਤਾ। ਯਾਨੀ ਅੱਧਾ ਪਚੱਧਾ ਕਰਕੇ ਲੋਕਾਂ ਨੂੰ ਕਹਿਣ ਵਾਲੇ ਬਣ ਜਾਈਏ ਕਿ ਜੀ ਸਾਡੇ ਵਾਸਤੇ ਜਿੰਨਾ ਕੁਛ ਅਸੀਂ ਕਰ ਦਿੱਤਾ, ਕੀ ਕਰੀਏ, ਬਾਕੀ ਸਾਡੇ ਕੋਲ ਹੁਣ ਜਦੋਂ ਆਏਗਾ ਕੋਈ ਹੀਲਾ ਵਸੀਲਾ ਅਸੀਂ ਕਰ ਦਿਆਂਗੇ। ਹੁਣ ਜਿਹੜੀ ਅੰਦਰੋਂ ਰਿਪੋਰਟ ਨਿਕਲਦੀ ਪਈ ਆ, ਅੰਦਰੋਂ ਗੱਲ ਨਿਕਲਦੀ ਪਈ ਆ
ਅੱਜ ਇੱਕ ਨਿਊਜ਼ ਪੋਰਟਲ ਨੇ ਦਾਅਵਾ ਵੀ ਕੀਤਾ ਕਿ ਉੱਚ ਪੱਧਰੀ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਸਾਰਿਆਂ ਦਾ ਕਰਜ਼ਾ ਮਾਫ ਨਹੀਂ ਕਰੇਗੀ। ਕਰਜ਼ਾ ਮਾਫ ਹੋਏਗਾ ਸਿਰਫ ਜਿਹੜਾ ਖੇਤੀਬਾੜੀ ਲਈ ਕਰਜ਼ਾ ਲਿਆ ਗਿਆ, ਲੋਨ ਲਿਆ ਗਿਆ, ਯਾਨੀ ਸਹਿਕਾਰੀ ਬੈਂਕਾਂ ਦਾ। ਉਦੋਂ ਵੀ ਆਪਾਂ ਗੱਲ ਕੀਤੀ ਸੀ ਜਿੱਦਣ 67A ਵਾਲੀ, ਤਾਂ ਉਦੋਂ ਵੀ ਇੱਕ ਸੰਕੇਤ ਮਿਲ ਗਿਆ ਸੀਗਾ ਕਿ 67A ਹੈ ਜਿਹੜੀ ਕਿ ਕੌਮੀ ਬੈਂਕਾਂ ਤੇ ਲਾਗੂ ਹੀ ਨਹੀਂ ਹੁੰਦੀ, ਉਹ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਹਦਾ ਮਤਲਬ ਹੈ ਕਿ ਸਹਿਕਾਰੀ ਬੈਂਕਾਂ ਦਾ ਕਰਜ਼ਾ ਮਾਫ ਕਰ ਸਕਦੇ ਆ। ਹੁਣ ਸਹਿਕਾਰੀ ਬੈਂਕਾਂ ਦਾ ਜਿਹੜਾ ਕਰਜ਼ਾ ਮਾਫ ਕਰਦੇ, ਕੀ ਉਹ ਇਕਸਾਰ ਕਰਦੇ ਆ ਜਾਂ ਉਹ ਵੀ ਟੁੱਟਵਾਂ ਕਰਦੇ ਆ? ਉਹਦੇ ਵਿੱਚ ਵੀ ਕੋਈ ਸ਼ਰਤ ਰੱਖਦੇ, ਜਿਵੇਂ ਉੱਥੇ ਯੋਗੀ ਆਦਿੱਤਿਆਨਾਥ ਨੇ ਠੱਗੀ ਕਰ ਲਈ ਹੈ ਯੂਪੀ ਦੇ ਵਿੱਚ, ਬਾਹਰ ਪ੍ਰਚਾਰਤਾ, ਕਿਉਂਕਿ ਮੀਡੀਆ ਜਿਹੜਾ ਉਹ ਅੱਜ ਕੱਲ੍ਹ ਜ਼ਿਆਦਾ ਇਹਨਾਂ ਦਾ ਆਨੰਦ ਭਗਤ ਆ, ਉਹਨਾਂ ਨੇ ਪ੍ਰਚਾਰਤਾ ਜੀ ਕਿਸਾਨਾਂ ਦਾ ਕਰਜ਼ਾ ਮਾਫ, ਕਿਸਾਨਾਂ ਦਾ ਕਰਜ਼ਾ ਮਾਫ। ਇਹ ਤੇ ਦੱਸਿਆ ਨਹੀਂ ਕਿ ਕਿਹੜੀਆਂ ਸ਼ਰਤਾਂ ਦੇ ਨਾਲ ਮਾਫ ਕੀਤਾ। ਹੁਣ ਇੱਥੇ ਇਹ ਦੇਖਣਾ ਦਿਲਚਸਪ ਹੋਏਗਾ ਕਿ ਚਲੋ ਠੀਕ ਆ, ਜਿੰਨਾ ਕਰਦੇ ਆ ਭੱਜਦੇ ਭੂਤ ਦੀ ਲੰਗੋਟੀ ਸਹੀ, ਜੋ ਕਰਦੇ ਠੀਕ ਆ, ਪਰ ਕਰਦੇ ਕਿਸ ਤਰ੍ਹਾਂ? ਕਿ ਟੁੱਟਵਾਂ ਕਰਦੇ ਆ ਜਾਂ ਇਕਸਾਰ ਕਰਦੇ ਆ? ਸੋ ਇਸ ਸਮੇਂ ਪੰਜਾਬ ਦਾ ਕਿਸਾਨ ਹੈ ਜਿਹੜਾ ਉਹ ਆਪਣੇ ਕੋਲ ਠੱਗਿਆ ਤੇ ਮਹਿਸੂਸ ਜ਼ਰੂਰ ਕਰੇਗਾ, ਕਿਉਂਕਿ ਰਾਜ ਕਰਨਵੀਰ ਸਿੰਘ ਜੀ ਜਦੋਂ ਇਹਨਾਂ ਨੇ ਵਾਅਦਾ ਕੀਤਾ ਸੀ, ਇਹਨਾਂ ਨੇ ਉਸ ਵਾਅਦੇ 'ਚ ਇਹ ਨਹੀਂ ਸੀ ਕਿਹਾ ਕਿ ਅਸੀਂ ਇਕੱਲਾ ਸਹਿਕਾਰੀ ਬੈਂਕਾਂ ਦਾ ਕਰਜ਼ਾ ਮਾਫ ਕਰਾਂਗੇ ਜਾਂ ਆੜ੍ਹਤੀਆਂ ਦਾ ਕਰਜ਼ਾ ਮਾਫ ਕਰਾਂਗੇ। ਉੱਥੇ ਗੱਲ ਹੋਈ ਸੀ ਕਰਜ਼ੇ ਦੀ, ਪਰ ਕਿਉਂਕਿ ਸਾਡੇ ਲੋਕ ਉਸ ਸਮੇਂ ਸਵਾਲ ਨਹੀਂ ਕਰਦੇ, ਕਿਸੇ ਨੇ ਇਹਨਾਂ ਨਹੀਂ ਪੁੱਛਿਆ ਹੋਣਾ ਕਿ ਕਿਹੜਾ ਕਰਜ਼ਾ ਮਾਫ ਕਰੋਗੇ, ਇਸ ਲਈ ਕਹਿ ਦੇਣਗੇ ਅਸੀਂ ਕਰਜ਼ੇ ਦੀ ਗੱਲ ਕੀਤੀ ਸੀ। ਤੇ ਕਰਜ਼ਾ ਤੇ ਕੋਈ ਵੀ ਹੋ ਸਕਦਾ, ਕਰਜ਼ਾ ਤੇ ਕਈ ਵਾਰੀ ਕੰਡਕਟਰ ਦੇ ਨਾਲ ਵੀ ਧਾਰ ਕੀਤਾ ਹੁੰਦਾ ਕਿ ਅੱਜ ਪੈਸੇ ਹੈ ਨਹੀਂ, ਜਦੋਂ ਮੈਂ ਆੜਤ ਤੋਂ ਪੈਸੇ ਲੈ ਕੇ ਆਉਂਦੇ ਯਾਰ 2 ਟਿਕਟਾਂ ਕੱਟ ਦੀ। ਤੇ ਕਰਜ਼ਾ ਉਹ ਇਹ ਕਹਿਣਗੇ ਕਰਜ਼ਾ ਅਸੀਂ ਜਿੰਨਾ ਕੁ ਕਰ ਸਕਦੇ ਸੀ, ਅਸੀਂ ਕਰਜ਼ਾ ਕਿਹਾ ਸੀ, ਜੋ ਸਾਡੇ ਵਾਸਤੇ ਅਸੀਂ ਕਰਜ਼ਾ ਮਾਫ ਕਰ ਦਿੱਤਾ। ਸੋ ਇਸ ਸਮੇਂ ਪੰਜਾਬ ਦੀ ਜਿਹੜੀ ਕੈਪਟਨ ਸਰਕਾਰ ਹੈ ਉਹ ਪੱਲਾ ਛਡਾਉਂਦੀ ਨਜ਼ਰ ਆਉਂਦੀ ਹੈ। ਜੇ ਹੁਣ ਸਰਕਾਰ ਤੋਂ ਫਿਰ ਬੇਆਸੇ ਹੋ ਜਾਣਗੇ, ਨਿਰਾਸ਼ੇ ਹੋ ਜਾਣਗੇ ਕਿਸਾਨ, ਤੇ ਦੋ ਹੀ ਚੀਜ਼ਾਂ ਹੁੰਦੀਆਂ ਉਹਨਾਂ ਦੇ ਕੋਲੇ, ਸਰਕਾਰ ਤੇ ਜਾਂ ਕਰਤਾਰ। ਸਰਕਾਰ ਦੀ ਜਦੋਂ ਇਸ ਤਰ੍ਹਾਂ ਦੀ ਬੇਵਫਾਈ ਉਹਨਾਂ ਨੂੰ ਮਿਲੇਗੀ ਤਾਂ ਫਿਰ ਉਹ ਕਰਤਾਰ ਦੀ ਸ਼ਰਨ 'ਚ ਚਲੇ ਜਾਣਗੇ ਤੇ ਸ਼ਾਇਦ ਉਦੋਂ ਪੰਨੀ ਆਨੰਦ ਦੀਆਂ ਸਤਰਾਂ ਗਾਲਿਆ ਕਰਨਗੇ। ਜ਼ਮੀਨ ਜਲ ਚੁੱਕੀ ਹੈ, आसमान बाकी है, सूखे कुएं तुम्हारा इम्तिहान बाकी है, बरस जाना इस बार वक्त पर है मेघा, किसी का मकान गिरवी है, किसी का लगान बाकी है। जी जी जी। ਤੇ ਮਿੰਟੂ ਜੀ, ਅਗਲੀ ਆਪਾਂ ਜੇ ਗੱਲ ਕਰ ਲਈਏ ਵੀ ਪੰਜਾਬ ਸਰਕਾਰ ਦੀ ਜਿਹੜੀ ਨਵੀਂ ਰੇਤ ਨੀਤੀ ਆ ਉਸ ਦੇ ਉੱਤੇ ਵੀ ਕਈ ਤਰੀਕੇ ਦੇ ਸਵਾਲ ਉੱਠ ਰਹੇ ਨੇ। ਦੇਖੋ, ਇਹਨਾਂ ਨੇ ਐਤਕੀ ਕੰਮ ਤੇ ਕੀਤਾ ਬਹੁਤ ਵੱਡਾ, ਜੇ ਕਹੀਏ ਤਾਂ ਕੰਮ ਪਹਿਲੀ ਨਜ਼ਰੇ ਤੇ ਆਉਂਦਾ ਕਿ ਇਹਨਾਂ ਨੇ ਭਾਈ ਰਿਕਾਰਡ ਹੀ ਤੋੜ ਕੇ ਫਿਰ ਕੱਢਵਾਂ ਰਿਕਾਰਡ ਹੀ ਪੈਦਾ ਕਰ ਦਿੱਤਾ। ਕਿਉਂਕਿ ਜਿਹੜੀ ਇਹਨਾਂ ਦੀ ਬੋਲੀ ਜਾਂਦੀ ਸੀਗੀ ਅਕਾਲੀ ਭਾਜਪਾ ਸਰਕਾਰ ਵਾਲਿਆਂ ਦੀ ਜਿਹੜੀ ਬਿਡਿੰਗ ਹੁੰਦੀ ਸੀਗੀ ਉਹ ਹੋਈ ਲਾਸਟ ਵਾਰੀ 46 ਕਰੋੜ ਦੀ। ਐਤਕੀ ਇਹਨਾਂ ਨੇ ਚੱਕ ਕੇ ਉਹ 46 ਕਰੋੜ ਦੀ ਜਿਹੜੀ ਬੋਲੀ ਸੀ ਉਹ 1026 ਕਰੋੜ ਤੇ ਜਾ ਖੜੀ। ਬਹੁਤ ਵੱਡਾ ਫਰਕ ਆ। ਸਿੱਧੇ ਤੌਰ ਤੇ ਜੇ ਦੇਖੀਏ ਤੇ ਲਗਭਗ 1000 ਕਰੋੜ ਰੁਪਏ ਦਾ ਡਿਫਰੈਂਸ ਆ। ਇਹ ਕਿਉਂ? ਹੁਣ ਲੋਕ ਇਹ ਸਵਾਲ ਕਰਦੇ ਆ ਕਿ ਜੇ 1000 ਕਰੋੜ ਦਾ 1 ਸਾਲ 'ਚ ਹੀ ਵਾਧਾ ਹੋ ਸਕਦਾ ਤੇ 10 ਸਾਲਾਂ 'ਚ ਨੁਕਸਾਨ ਕਿੰਨਾ ਹੋਇਆ, ਅੰਦਾਜ਼ਾ ਲਾਈਏ। ਹੁਣ ਜਦੋਂ ਇਹਨਾਂ ਨੇ ਇਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ, ਕਾਂਗਰਸੀਆਂ ਨੇ ਕਿਹਾ ਦੇਖੋ ਹਾਂ ਅਸੀਂ ਚੁਟਕੀ ਦੇ ਵਿੱਚ, ਅਸੀਂ ਬਿੰਦ ਦੇ ਵਿੱਚ ਇੰਨਾ ਰੁਪਈਆ ਜਿਹੜਾ ਕਮਾ ਲਿਆ। ਤੇ ਉੱਥੇ ਫਿਰ ਲੋਕਾਂ ਨੇ ਗਿਣਤੀਆਂ ਮਿਣਤੀਆਂ ਸ਼ੁਰੂ ਕਰ ਦਿੱਤੀਆਂ ਕਿ ਕੀ ਵਾਕਿਆ ਹੀ ਰੇਤ ਚੋਂ ਇੰਨੇ ਪੈਸੇ ਬਚ ਜਾਣਗੇ ਪੰਜਾਬ ਨੂੰ। ਪਰ ਜੋ ਕਿਹਾ ਜਾ ਰਿਹਾ ਰਾਜ ਕਰਨਵੀਰ ਸਿੰਘ ਜੀ, ਡਰ ਹੈ, ਖੌਫ ਹੈ, ਭੈ ਹੈ ਕਿ ਸ਼ਾਇਦ ਉਸ ਦਾਅਵੇ ਤੋਂ ਉਲਟ ਹੋ ਸਕਦਾ। ਕੀ ਹੋ ਸਕਦਾ? ਕਿਉਂਕਿ ਦਾਅਵਾ ਇਹ ਕੀਤਾ ਗਿਆ ਸੀ ਕਿ ਅਸੀਂ ਰੇਤ ਨੂੰ ਦੁਬਾਰਾ ਰੇਤ ਦੇ ਭਾਅ ਤੇ ਲੈ ਆਵਾਂਗੇ, ਇਹਨੂੰ ਅਸੀਂ ਸੋਨੇ ਦੇ ਭਾਅ ਤੇ ਨਹੀਂ ਰਹਿਣ ਦੇਣਾ। ਉਹ ਦਾਅਵਾ ਇਹਨਾਂ ਦਾ ਖੁਰਦਾ ਨਜ਼ਰ ਆਉਂਦਾ। ਕਾਰਨ ਕੀ ਹੈ? ਦੇਖੋ, ਇਹਨਾਂ ਨੇ ਜਿਹੜੀ ਬੋਲੀ ਦਿੱਤੀ ਹੈ 1026 ਕਰੋੜ ਦੇ ਵਿੱਚ, ਉਹਦੇ 'ਚ ਇਹਨਾਂ ਨੇ ਤੈਅ ਕੀਤੀ ਹੈ 1 ਕਰੋੜ 30 ਲੱਖ ਟਨ ਰੇਤ ਜਿਹੜੇ ਲਾਤੀ ਹੈ। ਠੀਕ ਹੈ ਜੀ। ਹੁਣ ਜੇ ਆਪਾਂ ਦੇਖੀਏ 1 ਕਰੋੜ 30 ਲੱਖ ਟਨ ਜਿਹੜਾ ਮਾਲ ਆ ਉਹ 1026 ਕਰੋੜ ਦੇ ਵਿੱਚ ਗਿਆ। ਇਹਦਾ ਮਤਲਬ ਇਹ ਹੈ ਕਿ ਇੱਕ ਠੇਕੇਦਾਰ ਨੂੰ 1 ਟਨ ਮਾਲ ਪਿੱਛੇ 799 ਰੁਪਏ 'ਚ ਵੇਚਿਆ। ਠੀਕ ਹੈ ਜੀ। 1 ਟਨ ਹੈ ਜਿਹੜਾ ਉਹ 799 ਰੁਪਏ 'ਚ, ਯਾਨੀ ਲਗਭਗ 800 ਰੁਪਏ 'ਚ ਇਹਨਾਂ ਨੇ ਵੇਚਿਆ 1 ਟਨ। ਹੁਣ ਉੱਤੇ ਠੇਕੇਦਾਰ ਦਾ ਕਢਾਈ ਦਾ ਖਰਚਾ ਵੀ ਆਉਣਾ। ਉਸ ਤੋਂ ਇਲਾਵਾ ਨਿਰਧਾਰਿਤ ਸ਼ਰਤਾਂ ਅਨੁਸਾਰ ਠੇਕੇਦਾਰਾਂ ਕੋਲੋਂ 60 ਰੁਪਏ ਪ੍ਰਤੀ ਟਨ ਰਾਇਲਟੀ ਵੀ ਇਹਨਾਂ ਨੇ ਲੈਣੀ ਹੈ। ਕਿੰਨਾ ਹੋ ਗਿਆ? 860 ਤੇ ਇਹ ਹੋ ਗਿਆ ਸਿੱਧਾ। ਇਸ ਤੋਂ ਇਲਾਵਾ
6 रुपए प्रति टन इन्होंने एनवायरमेंट मैनेजमेंट फंड वो लेना, 20 रुपये जिहड़ा प्रति टन जिला मिनरल फाउंडेशन फंड वो भी इन्होंने ठेकेदार तो लेना, लगभग ये चले गया 900 रुपया, 900 रुपया टन ये मुताबिक। हुण 900 रुपये टन का, एक टन का, ते जे एक टिप्पर 30 टन वाला वो कित्थे गया? आप ही अंदाजा ला लो, वो गया 30,000 जी, 30-35 कितने 35 टन वाला 35,000 तक चल जाएगा, ਜਿਹੜਾ इस तरह का 30 टन वाला वो 27-28 हज़ार तक चले जाएगा। और ये दावा करते सन कि असीं रेत ਦੀਆਂ ਕੀਮਤਾਂ घटा देंगे, ये तो वाध्या नहीं है, क्योंकि 20-22 हज़ार रुपया तो उदों लई जाते सन 30 टन का जदों असीं कहते सन इत्थे माफिया राज है। ये कांग्रेसी भी कहते सी इत्थे माफिया राज है, उदों फिर माफिया राज जिहड़ा वो उस समय सस्ती रेत दिंदा सीगा। हुण होएगा की? देखो जिस तरीके की ये बोली चढ़ी है ਉਹਦੇ ਵਿੱਚ ਹੁਣ ਦੋ ਗੱਲਾਂ ਹੋ ਸਕਦੀਆਂ। ਇੱਕ ਤੇ ਇਹ ਹੋ ਸਕਦੀ ਆ ਕਿ ਜਿਹੜੇ ਠੇਕੇਦਾਰ ਆ ਉਹਨਾਂ ਨੇ ਇਹ ਵੇਖਿਆ ਕਿ ਲੁੱਟ ਕਿਵੇਂ ਕੀਤੀ ਜਾਂਦੀ ਹੈ, ਮਤਲਬ ਕਿ ਜਿਹੜੀ ਇਹਨਾਂ ਨੇ ਤੈਅ ਕੀਤੀ ਹੈ 1 ਕਰੋੜ 30 ਲੱਖ ਟਨ ਰੇਤ, ਉਹਦੇ ਥਾਂ ਤੇ ਕਈ ਕਰੋੜ ਟਨ ਰੇਤ ਕੱਢੀ ਜਾਏਗੀ। ਯਾਨੀ ਤਾਂ ਹੀ ਉਹਨਾਂ ਨੇ ਬੋਲੀ ਦਿੱਤੀ ਹੈ, ਕਿਉਂਕਿ ਉਹਨਾਂ ਨੇ ਪਹਿਲਾਂ ਤਕਾਇਆ ਹੋਇਆ ਕਿ ਆਲੇ ਦੁਆਲੇ ਕਿਸੇ ਜ਼ਿਮੀਂਦਾਰ ਤੋਂ ਖੱਡ ਦੇ ਨੇੜਿਓਂ ਅਸੀਂ ਲਵਾਂਗੇ ਠੇਕੇ ਤੇ ਜ਼ਮੀਨ, ਉੱਥੋਂ ਦਿਨ ਰਾਤ ਕੱਢਾਂਗੇ। ਕਿਹੜਾ ਕਿਸੇ ਨੇ ਹਿਸਾਬ ਕਿਤਾਬ ਕਰਨਾ? ਇੱਥੇ ਲੌਰੀ ਮੱਲ ਵਾਲਾ ਖਾਤਾ ਚੱਲਦਾ ਰਹੂਗਾ। ਤੇ ਫਿਰ ਜਾਂ ਦੂਜਾ ਜਿਹੜਾ ਇੱਕ ਕਾਰਨ ਨਜ਼ਰ ਆਉਂਦਾ ਉਹ ਇਹ ਕਾਰਨ ਨਜ਼ਰ ਆਉਂਦਾ ਰਾਜ ਕਰਨਵੀਰ ਸਿੰਘ ਜੀ, ਕਿਤੇ ਨਾ ਕਿਤੇ ਇਸ ਸਰਕਾਰ ਦੀਆਂ ਬ੍ਰੇਕਾਂ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਕਿਵੇਂ? ਉਹ ਇਸ ਕਰਕੇ ਕਿਉਂਕਿ ਬਹੁਤ ਸਾਰੇ ਬੋਲੀਕਾਰ ਐਤਕੀ ਜਿਹੜੇ ਉਹ ਅਕਾਲੀ ਦਲ ਦੇ ਹੀ ਠੇਕੇਦਾਰ ਸਨ। ਔਰ ਕਮਾਲ ਦੀ ਗੱਲ ਆ ਕਿ ਸ਼ਰਾਬ ਲੌਬੀ ਵੀ ਅਕਾਲੀਆਂ ਦੀ ਹੈ ਬਹੁਤੀ ਜੀ। ਤੁਹਾਨੂੰ ਪਤਾ ਹੈ ਕਿ ਠੇਕੇ ਵੀ ਕਿਸ ਤਰ੍ਹਾਂ ਚੜੇ ਸੀ, ਤਰਸਾ ਕੇ ਠੇਕੇ ਚੜੇ ਆ। ਹੁਣ ਸ਼ਰਾਬ ਦੀਆਂ ਨਿਲਾਮੀਆਂ ਤੋਂ ਬਾਅਦ ਜਿਹੜੀਆਂ ਖੱਡਾਂ ਦੀਆਂ ਨਿਲਾਮੀਆਂ ਹੋਣ ਰਹੀਆਂ ਇਹਦੇ ਵਿੱਚ ਵੀ ਕਾਲੀ ਕਾਰੋਬਾਰੀ ਜ਼ਿਆਦੇ ਆ, ਬੇਸ਼ੱਕ ਨਾ ਕਿਸੇ ਹੋਰ ਦਾ, ਪਰਦੇ ਦੇ ਪਿੱਛੇ ਕਾਲੀ ਖੜਾ ਹੈ। ਹੁਣ ਇਹ ਇੱਕ ਸੋਚ ਹੈ, ਇਹ ਇੱਕ ਡਰ ਹੈ, ਇੱਕ ਸੰਭਾਵਨਾ ਹੈ ਕਿ ਹੋ ਸਕਦਾ ਕਿ ਇੰਨੀ ਚੜਾ ਕੇ ਜਿਹੜੀ ਬੋਲੀ ਗਈ ਗਈ ਹੈ ਬਾਅਦ ਦੇ ਵਿੱਚ ਹੋਵੇ ਕਿ ਇਸ ਬੋਲੀ ਨੂੰ ਛੱਡ ਦਿੱਤਾ ਜਾਵੇ, ਯਾਨੀ ਜਿਹੜੀ ਇਹਨਾਂ ਨੇ ਬੋਲੀ ਵਾਸਤੇ ਰਕਮ ਜਮ੍ਹਾਂ ਕਰਾਈ ਹੈ ਉਹਨੂੰ ਜ਼ਬਤ ਕਰਾ ਕੇ ਪਾਸੇ ਹੋ ਜਾਣ। ਇਹਨਾਂ ਨੇ ਕਿਹਾ ਕਿ ਅਸੀਂ ਬਲੈਕ ਲਿਸਟ ਕਰ ਦਿਆਂਗੇ। ਹੁਣ ਜੇ ਬਲੈਕ ਲਿਸਟ ਕਰਨਗੇ, ਅਸਲੀ ਖਿਡਾਰੀ ਤੇ ਪਰਦੇ ਦੇ ਪਿੱਛੇ ਆ, ਬਲੈਕ ਲਿਸਟ ਜਿਨ੍ਹਾਂ ਨੇ ਹੋਣਾ ਉਹਦੇ ਫਰਜ਼ੀ ਨਾਂ ਨੇ। ਸੋ ਇਸ ਕਰਕੇ ਇਹ ਹਾਲੇ ਹਵਾ ਦੇ ਵਿੱਚ ਲਟਕਦੀ ਪਾਲਿਸੀ ਹੈ ਕਾਂਗਰਸ ਦੀ ਕਿ ਇਹ 1026 ਕਰੋੜ ਰੁਪਈਏ ਦੀ ਉਗਰਾਹੀ ਹੋ ਜਾਏਗੀ, ਇਹ ਬੋਲੀ ਨੇਪਰੇ ਚੜ ਜਾਏਗੀ। ਔਰ ਦੂਜੀ ਗੱਲ ਹੈ ਜੇ ਚੜ ਜਾਏਗੀ ਤੇ ਕੀ ਰੇਟ ਜਿਹੜੇ ਰੇਤੇ ਦੇ ਆ ਉਹ ਥੱਲੇ ਆ ਜਾਣਗੇ। ਤੀਜੀ ਸੰਭਾਵਨਾ, ਤੀਜਾ ਡਰ ਇਹ ਆ ਕਿ ਉਹੀ ਖੇਡ ਫੇਰ ਨਾ ਚੱਲ ਪਵੇ ਕਿ ਲਈ ਖੱਡ ਇੱਕ ਆ ਤੇ ਉੱਥੇ ਕਈ ਖੱਡਾਂ ਜਿਹੜੀਆਂ ਆਲੇ ਦੁਆਲੇ ਹੁੰਜ ਦਿੱਤੀਆਂ ਗਈਆਂ। ਸਭ ਤੋਂ ਵੱਡਾ ਡਰ ਤੇ ਇਸ ਸਮੇਂ ਰਾਜ ਕਰਨਵੀਰ ਸਿੰਘ ਜੀ ਇਹ ਆ, ਲੋਕਾਂ ਨੂੰ ਅੱਗੇ ਤੇ ਜਥੇਦਾਰ ਦਾ ਫੋਨ ਕਰਾ ਕੇ ਤੇ ਖੱਡ ਚੋਂ ਟਰਾਲੀ ਵੀ ਭਰਾ ਲਿਆਉਂਦੇ ਸਨ ਕਿ ਇਹ ਨਾ ਹੋਵੇ ਲੋਕਾਂ ਨੂੰ ਇਹ ਪਿਆ ਕਿ ਐਤਕੀ ਰੇਤੀ ਥਾਂ ਤੇ ਰੇਤ ਦੀ ਫੋਟੋ ਕੰਧਾਂ ਤੇ ਲਾ ਕੇ ਕੰਮ ਸਾਰਨਾ ਪਵੇ। ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਸਮਾਪਤ ਹੈ। ਹੁਣ ਇਜਾਜ਼ਤ ਲੈਂਦੇ ਹਾਂ, ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।